ਡੈਮੋਕ੍ਰੈਟਿਕ ਪਾਰਟੀ ਦੀ ਯੂਨਿਟ ਹੈ, ਉਹਨਾਂ ਨੇ ਰੈਜ਼ੋਲੂਸ਼ਨ ਕੀਤਾ ਕਿ ਭਾਈ ਇਹ ਜਿਹੜਾ ਹਿੰਦੂਤਵ ਹੈ, ਸੁਪਰੇਮਿਸਿਜ਼ਮ ਹੈ, ਇਸ ਦੇ ਉੱਤੇ ਔਰ ਖ਼ਾਸ ਤੌਰ 'ਤੇ ਉਹਨਾਂ ਦੀ ਰੈਜ਼ੋਲੂਸ਼ਨ ਦੀ ਡੀਟੇਲ ਡਿਸਕਸ ਕਰਾਂਗਾ ਕਿ ਇਹ ਜਿਹੜੀ FBI ਔਰ CIA ਜਿਹੜੀ ਅਮਰੀਕਾ 'ਚ ਹਿੰਦੂ ਨਸਲਵਾਦੀ ਨੇ, ਇਹਨਾਂ ਦੀਆਂ ਜਥੇਬੰਦੀਆਂ, ਇਹਨਾਂ ਦੀ ਇਨਵੈਸਟੀਗੇਸ਼ਨ ਕਰੇ। They had direct and indirect ties to RSS, an Indian right-wing Hindu nationalist paramilitary organization whose ideology are part of Nazism and European fascism. FBI और CIA ਤੋਂ special investigation कराओ ਇਹਨਾਂ ਦੀ foreign hate groups that have domestic branches with tax-exempt status. Hindu nationalist organizations have infiltrated all levels of politics and were highly effective in blocking US House Resolution 417, which was congressional attempt to warn against Hindu nationalist movement. 1 million emails, death threats and rape threats were sent by Hindu extremists to US academy scholars like Rutger Professor Dr.A and their families when 50 universities supported a conference titled Dismantling Hindutva. ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਦੂਸਰੇ ਸੈਗਮੈਂਟ ਵਿੱਚ ਗੱਲਬਾਤ ਕਰਨ ਹੋਣ ਜਾ ਰਹੀ ਹੈ ਕਿ ਨਿਊਯਰਸੀ ਸਟੇਟ ਦੇ ਇੱਕ ਕਸਬੇ ਟੀਨੈਕ ਦੀ ਡੈਮੋਕ੍ਰੈਟਿਕ ਪਾਰਟੀ ਦੀ ਯੂਨਿਟ ਨੇ ਮੰਗ ਕੀਤੀ ਹੈ ਕਿ ਅਮਰੀਕਾ ਵਿਚਲੀਆਂ ਹਿੰਦੂਤਵੀ ਨਸਲਵਾਦੀ ਜਮਾਤਾਂ ਦੀ FBI ਅਤੇ CIA ਤੋਂ ਪੜਤਾਲ ਕਰਵਾਈ ਜਾਏ। ਇਸ ਵਿੱਚ ਉਹਨਾਂ ਨੇ ਵਿਸ਼ਵ ਹਿੰਦੂ ਪ੍ਰੀਸ਼ਦ, ਹਿੰਦੂ ਅਮਰੀਕਨ ਫਾਊਂਡੇਸ਼ਨ ਅਤੇ ਸੇਵਾ ਇੰਟਰਨੈਸ਼ਨਲ ਦੇ ਨਾਂ ਜਿਹੜੇ ਨੇ ਉਹ ਮੈਂਸ਼ਨ ਕੀਤੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇਸ ਵੇਲੇ ਹਿੰਦੂ ਸੁਪਰੇਮੈਸਿਸਟ ਜਿਹੜੇ ਆਪਣੇ ਆਪ ਨੂੰ ਹਿੰਦੂਤਵੀ ਕਹਿਣ 'ਚ ਫਖਰ ਮਹਿਸੂਸ ਕਰਦੇ ਨੇ, ਔਰ ਉਹਨਾਂ ਨੇ ਤਾਂ ਹੁਣ ਓਪਨਲੀ ਹਿੰਦੂ ਫਾਊਂਡੇਸ਼ਨ ਔਰ ਇਸ ਕਿਸਮ ਦੇ ਨਾਂ ਦੁਨੀਆ ਭਰ 'ਚ ਰਜਿਸਟਰ ਵੀ ਕਰਵਾਏ ਨੇ। ਪੋਲੀਟੀਕਲੀ ਲੌਬੀ ਵੀ ਖੁੱਲ੍ਹ ਕੇ ਕਰਦੇ ਨੇ। ਹਿੰਦੂ ਫਾਊਂਡੇਸ਼ਨ ਨੇ ਪ੍ਰੈਜ਼ੀਡੈਂਟ ਟਰੰਪ ਦਾ ਫੰਡ ਰੇਜ਼ਰ ਕੀਤਾ ਸੀ, $2 ਮਿਲੀਅਨ ਤੋਂ ਜ਼ਿਆਦਾ ਡਾਲਰ ਇਕੱਠੇ ਕਰਕੇ ਦਿੱਤੇ ਸੀ, ਔਰ ਇਹ ਆਲਮੋਸਟ ਹਰ ਪਾਸੇ ਵਿੱਚ ਵੜ ਗਏ ਹੋਏ ਨੇ ਸਿਸਟਮ ਦੇ। ਈਵਨ ਅਸੀਂ ਦੇਖਦੇ ਹਾਂ ਕਿ ਭਾਈ ਉਹਨਾਂ ਨੇ ਇਹ ਡਿਊਪ ਕਰਨ, ਹੁਣ ਸੇਵਾ ਲਫ਼ਜ਼ ਜਿਹੜਾ ਹੈ ਇਹ ਸਿੱਖ ਸਾਡੇ ਧਾਰਮਿਕ ਲਿਟਰੇਚਰ ਦਾ ਹੀ ਨਹੀਂ, ਜੇ ਸੇਵਾ ਔਰ ਸਿੱਖੀ ਇਹ ਟੂਗੈਦਰ ਨੇ, ਆਲਮੋਸਟ ਸਿਨੋਨੀਮਸ ਹੈ। ਜਿੱਥੇ ਤੁਸੀਂ ਸੇਵਾ ਲਫ਼ਜ਼ ਸੁਣੋਗੇ ਇੱਕਦਮ ਆਏਗਾ ਕਿ ਸਿੱਖ। ਹੁਣ ਇਹਨਾਂ ਨੇ ਇੱਕ ਸੇਵਾ ਇੰਟਰਨੈਸ਼ਨਲ ਨਾਂ ਦੀ RSS ਨੇ ਆਪਣੀ ਜਥੇਬੰਦੀ ਬਣਾਈ ਹੈ ਕਿ ਜੀ ਡਿਜ਼ਾਸਟਰ, ਹਿਊਮੈਨੀਟੇਰੀਅਨ, ਦੂਜੇ ਤੀਜੇ, ਔਰ ਕਈ ਸਿੱਖ ਵੀ ਉਹਨੂੰ ਡੋਨੇਟ ਕਰਦੇ। ਉਹਨਾਂ ਨੂੰ ਲੱਗਿਆ ਕਿ ਵੀ ਇਹ ਸਿੱਖ ਜਮਾਤ ਹੈ। ਔਰ ਇਵੇਂ ਹੀ ਇਹਨਾਂ ਨੇ ਹੋਰ, ਅਸੀਂ ਜਿਵੇਂ 72 ਤੋਂ ਜ਼ਿਆਦਾ ਸੰਘ ਪਰਿਵਾਰ ਨਾਲ ਰਿਲੇਟਡ ਜਥੇਬੰਦੀਆਂ ਦੀ ਗੱਲ ਕਰਦੇ। ਅੱਗੇ ਤਾਂ ਇਹ ਗੰਦ ਜਿਹੜਾ ਨਫ਼ਰਤ ਦਾ, ਹਿੰਦੂਤਵਾ ਦਾ ਵਿਦ ਇਨ ਇੰਡੀਆ ਹੀ ਸੀ, ਲੇਕਿਨ ਪਿਛਲੇ ਕਈ ਦਹਾਕਿਆਂ ਤੋਂ ਬੜੀ ਸਿਸਟਮੈਟਿਕਲੀ ਇਹ ਬਾਹਰਲੇ ਸਿਸਟਮ ਦੇ ਵਿੱਚ ਵੜੇ, ਪੋਲੀਟੀਕਲ ਸਿਸਟਮ ਦੇ ਵਿੱਚ ਵੜੇ। ਹਿੰਦੂ ਤਵੀ ਪੋਲੀਟੀਕਲ ਐਕਸ਼ਨ ਕਮੇਟੀਜ਼ ਇਹਨਾਂ ਨੇ ਬਣਾਈਆਂ, ਆਪਣੇ ਰਾਓ ਖੰਨਾ ਹੋਏ ਜਾਂ ਦੂਜੇ ਤੀਜੇ ਆਪਣੇ ਇਸ ਕਿਸਮ ਦੇ ਬੰਦੇ ਬਿਲਟ ਕਰਕੇ ਵਿਦ ਇਨ ਜੋ ਕ੍ਰਿਸ਼ਨਾ ਮੂਰਤੀ ਕੇ ਕੌਣ ਹੈ ਉੱਥੋਂ ਸ਼ਿਕਾਗੋ ਤੋਂ ਕਾਂਗਰਸਮੈਨ, ਉਹ ਵਿੱਚ ਵਾੜੇ। ਫਿਰ ਸ਼ਿਕਾਗੋ 'ਚ ਕਿੰਨੇ ਵੱਡੇ ਲੈਵਲ ਦਾ ਜਿਹੜਾ ਉਹਨਾਂ ਨੇ RSS ਦਾ ਫੰਕਸ਼ਨ, ਜਿਹਦੇ 'ਚ ਮੋਹਨ ਭਾਗਵਤ ਔਰ ਦੂਜੇ ਤੀਜੇ ਲੋਕ ਇਹ ਸਾਰੇ ਲਿਆਂਦੇ। ਫਿਰ ਪੋਲੀਟੀਕਲੀ ਕਿਵੇਂ ਰੌਡੀ ਮੌਡੀ ਹਿਊਸਟਨ ਦੇ ਵਿੱਚ ਲੱਖਾਂ ਜਿਹੜੇ ਲੋਕ ਇੱਧਰੋਂ ਉੱਧਰੋਂ ਇਕੱਠੇ ਕਰਕੇ, ਗੁਜਰਾਤੀ ਔਰ ਦੂਜੇ ਤੀਜੇ। ਸੋ ਇਹਨਾਂ ਦਾ ਨੈਟਵਰਕ ਇਸ ਤੇਜ਼ੀ ਦੇ ਨਾਲ ਹਿੰਦੂਤਵੀ ਨਫ਼ਰਤ ਦਾ ਜਿਹੜਾ ਹੈ, ਔਰ ਅੰਦਰੂਨੀ ਹਲਕਿਆਂ ਦੇ ਵਿੱਚ ਈਵਨ ਇਹ ਜਿਹੜੇ ਗੋਰੇ ਨਸਲਵਾਦੀ ਨੇ ਉਹਨਾਂ ਦੇ ਨਾਲ ਮਿਲ ਕੇ ਚੱਲ ਰਹੇ ਨੇ, ਕਿਉਂਕਿ ਉਹਨਾਂ ਦੇ ਏਜੰਡੇ 'ਚ ਵੀ ਐਂਟਾਈ ਮੁਸਲਿਮ ਲਾਈਨ ਹੈ। ਔਰ ਜ਼ਾਹਰ ਹੈ ਅਮਰੀਕਾ 'ਚ ਰਹਿੰਦੇ ਆ, ਉਹ ਹਰ ਬਾਕੀ ਜਿਹੜਾ ਗੋਰਾ ਸ਼ਕਲੋ ਸੂਰਤ ਦਾ ਨਹੀਂ ਉਸ ਤੋਂ ਵੀ ਨਫ਼ਰਤ ਕਰਦੇ ਨੇ। ਔਰ ਇਹੀ ਹਿੰਦੂਤਵੀਆਂ ਦਾ ਏਜੰਡਾ ਲੈ ਦੇ ਕੇ ਹਿੰਦੂਤਵਾ ਆਈਡੀਓਲੋਜੀ ਵੀ ਬ੍ਰਾਹਮਣਵਾਦ ਜਿਹਨੂੰ ਅਸੀਂ ਕਹਿੰਦੇ ਹਾਂ, ਆਰੀਅਨ ਆਈਡੀਓਲੋਜੀ ਹੈ ਰੇਸਿਜ਼ਮ ਦੀ, ਜਿਹਦੇ ਤੋਂ ਹਿਟਲਰ ਨੇ ਮੋਟੀਵੇਸ਼ਨ ਹੀ ਨਹੀਂ ਹੋਈ, ਲਫ਼ਜ਼ ਵੀ ਉਹਨੇ ਆਰੀਆ ਵਰਤਿਆ, ਸਵਸਤਕਾ ਵਰਗਾ ਹੀ ਉਹਨੇ ਆਪਣਾ ਜਿਹੜਾ ਨਾਜ਼ੀ ਪਾਰਟੀ ਦਾ ਚਿੰਨ੍ਹ ਚੁਣਿਆ। ਔਰ ਕਿਸ ਅੰਦਾਜ਼ ਦੇ ਵਿੱਚ ਜਿਹੜਾ ਹੈ ਉਹ ਉਹਦਾ ਹਮੇਸ਼ਾ ਇਹ ਰਿਹਾ ਕਿ ਭਾਈ ਉਹਨਾਂ ਨੇ
ਜਿਹੜਾ ਉਹ ਆਰੀਅਨ ਦੇ ਨਾਲ ਔਰ ਇੰਡੀਅਨਸ ਦੇ ਨਾਲ ਈਵਨ ਬਰਲਿਨ ਦੇ ਵਿੱਚ ਸੰਸਕ੍ਰਿਤ ਯੂਨੀਵਰਸਿਟੀ ਹਿਟਲਰ ਨੇ ਬਣਾਈ। ਹੁਣ ਅਮਰੀਕਾ ਦੇ ਵਿੱਚ ਵਾਈਟ ਸੁਪਰੈਮੈਸਿਸਟ ਔਰ ਹਿੰਦੂਤਵੀ ਸੁਪਰੈਮੈਸਿਸਟ ਜਿਹੜੇ ਨੇ ਇਹ ਇਕੱਠੇ ਨੇ ਔਰ ਵਿਦਿਨ ਦਾ ਸਿਸਟਮ ਇਹਨਾਂ ਦਾ ਜਿਸ ਕਿਸਮ ਦਾ ਹੈ ਜ਼ੋਰ, ਇਹਨਾਂ ਨੂੰ ਅਪੋਜ਼ ਕਰਨਾ। ਸਿੱਖ ਤਾਂ ਆਪਣੇ ਲੈਵਲ 'ਤੇ ਸਾਡੇ ਜਿੰਨੇ ਕੁ ਰੀਸੋਰਸ ਨੇ ਉਹ US ਕਾਂਗਰੈਸ਼ਨਲ ਸਿੱਖ ਕਾਕਸ ਦੇ ਰੂਪ 'ਚ ਅਸੀਂ ਆਪਣੀ ਗੱਲ ਕਹਿਣ ਦੀ ਕੋਸ਼ਿਸ਼ ਤਾਂ ਕਰਦੇ, ਪਰ ਜਿੰਨਾ ਵੱਡਾ ਨੈਟਵਰਕ ਔਰ ਰੀਸੋਰਸਿਸ ਇਹਨਾਂ ਦੇ ਨੇ ਕਿ ਇਹਦੇ ਬਾਵਜੂਦ ਕਿ ਇਸ ਬਾਰੇ ਕਿੰਨੀਆਂ ਸਟਰੋਂਗ ਹਿੰਦੂਤਵਾਦੀ ਆਈਡੀਓਲੋਜੀ ਕੀ ਹੈ, ਕਿਵੇਂ ਨਫ਼ਰਤ ਫੈਲਾ ਰਹੇ ਨੇ। ਇਕੱਲਾ ਇਹੀ ਨਹੀਂ ਵੀ ਐਮਨੈਸਟੀ ਇੰਟਰਨੈਸ਼ਨਲ ਜਾਂ ਹਿਊਮਨ ਰਾਈਟਸ ਵਾਚ ਦੀਆਂ ਰਿਪੋਰਟਸ ਨੇ। US ਸਰਫ ਜਿਹੜਾ ਅਮਰੀਕਨ ਕਾਂਗਰਸ ਦੇ 1996 ਦੇ ਲਾਅ ਦੇ ਥੱਲੇ ਹੋਂਦ 'ਚ ਆਇਆ ਹੋਇਆ, ਜਿਹਦੇ 'ਚ ਬਾਈਪਾਰਟੀਸਨ ਮੈਂਬਰ ਨੇ ਜਿਨ੍ਹਾਂ ਦੇ ਬੋਰਡ ਦੇ ਵਿੱਚ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम, ਹੁਣ ਪਿਛਲੇ 3 ਸਾਲਾਂ ਤੋਂ ਲਗਾਤਾਰਤਾ ਨਾਲ ਉਹ ਰਿਕਮੈਂਡ ਕਰ ਰਿਹਾ ਵੀ ਇੰਡੀਆ ਨੂੰ ਕੰਟਰੀ ਆਫ ਪਰਟੀਕੂਲਰ ਕੰਸਰਨ ਕਿ ਬਈ ਰੈੱਡ ਜ਼ੋਨ 'ਚ ਪਾਓ ਜੋ ਉੱਥੇ ਵਾਇਲੇਟ ਕਰ ਰਹੇ, ਪਰ ਉਹ ਵੇਵਰ ਲੈ ਲੈਂਦੇ ਨੇ ਕਿਉਂਕਿ ਉੱਪਰ ਉਹਨਾਂ ਦੇ ਲੋਕ ਬੈਠੇ ਨੇ। ਅਲਟੀਮੇਟਲੀ ਪੋਲੀਟੀਕਲ ਸਿਸਟਮ 'ਚ ਤਾਂ ਹਰ ਥਾਂ ਦੇ ਉੱਤੇ ਤੁਸੀਂ ਡੋਨੇਸ਼ਨ ਔਰ ਮਨੀ, ਸੌਫਟ ਮਨੀ ਜਿਹੜੀ ਆ ਉਹਦੇ ਥੱਲੇ ਜਾਂਦੇ ਹੋ। ਪਰ ਅਸੀਂ ਸਮਝਦੇ ਹਾਂ ਵੀ ਇਹ ਕਿਤੇ ਨਾ ਕਿਤੇ ਜਿੱਥੇ ਗ੍ਰਾਸ ਰੂਟ 'ਤੇ ਕੁਛ ਆਰਗੇਨਾਈਜੇਸ਼ਨਸ ਆਪਣਾ ਲਗਾਤਾਰਤਾ ਨਾਲ ਕੰਮ ਕਰ ਰਹੀਆਂ ਕਿ ਹਿੰਦੂਤਵੀਆਂ ਨੂੰ ਐਕਸਪੋਜ਼ ਕੀਤਾ ਜਾਏ। ਇੱਕ ਖਬਰ ਸਾਡੀ ਜਿਹੜੀ ਸਾਨੂੰ ਸਾਡੇ ਵੀਰ ਸਰ ਗੁਰਚਰਨ ਸਿੰਘ ਹੋਰਾਂ ਨੇ ਹਿਊਸਟਨ ਤੋਂ ਭੇਜੀ ਹੈ ਔਰ ਇਹ TNEC ਇੱਕ ਸਮਾਲ ਮਿਊਨਿਸਪਲ ਕਮੇਟੀ ਹੈ ਨਿਊ ਜਰਸੀ ਦੇ ਵਿੱਚ, ਉਹਨਾਂ ਦੇ ਵਿੱਚ ਜਿਹੜੀ ਉਹਨਾਂ ਦੀ ਜਿਹੜੀ ਡੈਮੋਕ੍ਰੈਟਿਕ ਪਾਰਟੀ ਦੀ ਯੂਨਿਟ ਹੈ ਉਹਨਾਂ ਨੇ ਰੈਜ਼ੋਲੂਸ਼ਨ ਕੀਤਾ ਕਿ ਭਾਈ ਇਹ ਜਿਹੜਾ ਹਿੰਦੂਤਵ ਹੈ, ਸੁਪਰੈਮਿਸਿਜ਼ਮ ਹੈ, ਇਸ ਦੇ ਉੱਤੇ ਔਰ ਖ਼ਾਸ ਤੌਰ 'ਤੇ ਮੈਂ ਉਹਨਾਂ ਦੀ ਰੈਜ਼ੋਲੂਸ਼ਨ ਦੀ ਡਿਟੇਲ ਡਿਸਕਸ ਕਰਾਂਗਾ ਕਿ ਇਹ ਜਿਹੜੀ FBI ਔਰ CIA ਜਿਹੜੀ ਅਮਰੀਕਾ 'ਚ ਹਿੰਦੂ ਨਸਲਵਾਦੀ ਨੇ, ਇਹਨਾਂ ਦੀਆਂ ਜਥੇਬੰਦੀਆਂ, ਇਹਨਾਂ ਦੀ ਇਨਵੈਸਟੀਗੇਸ਼ਨ ਕਰੇ। ਔਰ ਇਸ ਦੇ ਵਿੱਚ ਉਹਨਾਂ ਨੇ ਪ੍ਰਮੁੱਖਤਾ ਦੇ ਨਾਲ ਜਿੱਥੇ ਉਹਨਾਂ ਨੇ ਵਿਸ਼ਵ ਹਿੰਦੂ ਪਰਿਸ਼ਦ ਦੀ ਗੱਲ ਕੀਤੀ ਹੈ, ਹਿੰਦੂ ਅਮਰੀਕਨ ਫਾਊਂਡੇਸ਼ਨ ਦੀ ਗੱਲ ਕੀਤੀ ਹੈ, ਸੇਵਾ ਇੰਟਰਨੈਸ਼ਨਲ ਦੀ ਗੱਲ ਕੀਤੀ ਹੈ, ਨਾਲ ਦੀ ਨਾਲ ਉਹਨਾਂ ਨੇ ਜਿਹੜੇ ਇਹਨਾਂ ਦੀਆਂ ਹੋਰ ਆਰਗੇਨਾਈਜੇਸ਼ਨਸ ਨਾਲ ਖੜੀਆਂ ਕੀਤੀਆਂ ਹੋਈਆਂ ਨੇ, ਇਨਫਿਨਿਟੀ ਫਾਊਂਡੇਸ਼ਨ, ਏਕਲ ਵਿਦਿਆਲੇ ਫਾਊਂਡੇਸ਼ਨ, ਉਹਨੇ ਕਿਹਾ ਵੀ ਇਹ ਵੀ ਜਿਹੜੀਆਂ ਨੇ ਦੇ ਹੈਡ ਡਾਇਰੈਕਟ ਐਂਡ ਇਨਡਾਇਰੈਕਟ ਟਾਈਜ਼ ਟੂ RSS an Indian right-wing Hindu nationalist paramilitary organization whose ideology are part of Nazism and European fascism, ਕਿ ਜਿਹੜਾ ਨਾਜ਼ੀਜ਼ਮ ਔਰ ਯੂਰਪ ਦਾ ਫਾਸ਼ਿਜ਼ਮ ਹੈ ਉਹਦੇ ਨਾਲ ਤਾਲੁਕ ਹੈ। ਔਰ ਉਹਨਾਂ ਨੇ ਇਸ ਰੈਜ਼ੋਲੂਸ਼ਨ ਦੀ ਬਿਗਨਿੰਗ ਹੀ ਇਹ ਕੀਤੀ ਹੈ ਤਾਂ ਔਰ ਇਹ ਹੈ TNEC ਡੈਮੋਕ੍ਰੈਟਿਕ ਮਿਊਨਿਸਪਲ ਕਮੇਟੀ, ਉਹਨਾਂ ਨੇ ਇਸ ਹਫ਼ਤੇ ਪਾਸ ਕੀਤਾ ਔਰ ਉਹਨਾਂ ਨੇ ਰੈਜ਼ੋਲੂਸ਼ਨ ਐਡਰੈਸ ਕੀਤਾ ਕਿ ਜਿਹੜੇ ਨਿਊ ਜਰਸੀ ਤੋਂ ਸੈਨੇਟਰ ਨੇ, 2 ਸੈਨੇਟਰ ਨੇ US ਸੈਨੇਟ ਦੇ ਵਿੱਚ, ਬੌਬ ਮੈਨੇਂਡੇਜ਼ ਔਰ ਕੌਰੀ ਬਰੋਕਰ, ਫਿਰ ਉਹਨਾਂ ਨੇ ਗਵਰਨਰ ਨਿਊ ਜਰਸੀ ਦਾ ਫਿਲ ਮਰਫੀ ਔਰ ਕਾਂਗਰਸਮੈਨ ਜੋਸ਼ ਗੋਦਮੇਰ, ਉਹਨਾਂ ਨੂੰ ਇਹ ਕਿਹਾ ਕਿ ਜੀ FBI ਔਰ CIA ਤੋਂ ਸਪੈਸ਼ਲ ਇਨਵੈਸਟੀਗੇਸ਼ਨ ਕਰਾਓ ਇਹਨਾਂ ਦੀ ਇਹ ਫੋਰਨ ਹੇਟ ਗਰੁੱਪਸ ਦੈਟ ਹੈਵ ਡੋਮੈਸਟਿਕ ਬ੍ਰਾਂਚਿਸ ਵਿਦ ਟੈਕਸ ਐਗਜ਼ੈਂਪਟ ਸਟੇਟਸ। ਇਹੀ ਨਹੀਂ ਵੀ ਇਹ ਹੇਟਡ ਫੈਲਾ ਰਹੇ ਨੇ, ਇਹਨਾਂ ਨੇ ਟੈਕਸ ਐਗਜ਼ੈਂਪਟ ਸਟੇਟਸ ਲਏ ਹੋਏ ਨੇ ਪਰ ਕੰਮ ਇਹ ਨਫ਼ਰਤ ਫੈਲਾਉਣ ਦਾ ਕਰਦੇ ਨੇ। ਔਰ ਹਿੰਦੂ ਨੈਸ਼ਨਲਿਸਟ ਆਰਗੇਨਾਈਜੇਸ਼ਨਸ ਹੈਵ ਇਨਫਿਲਟਰੇਟਡ all levels of politics, ਇਹ ਉਹਨਾਂ ਦਾ ਰੈਜ਼ੋਲੂਸ਼ਨ ਹੈ। ਹਿੰਦੂ ਨੈਸ਼ਨਲਿਸਟ ਆਰਗੇਨਾਈਜੇਸ਼ਨਸ ਹੈਵ infiltrated all levels of politics and were highly effective in blocking US House Resolution 417, which was congressional attempt to warn against Hindu nationalist movement। ਇਹ ਪਿਛਲੇ ਦਿਨਾਂ 'ਚ ਰੈਜ਼ੋਲੂਸ਼ਨ ਇੰਟਰੋਡਿਊਸ ਹੋਇਆ ਸੀ US ਕਾਂਗਰਸ ਔਰ ਉਹਨਾਂ ਨੇ ਜਿਹੜਾ ਹੈ ਸਾਰੇ ਪਾਸੇ ਪੈਸਾ ਤਾਂ ਖੁੱਲ੍ਹਾ ਸੁੱਟਿਆ ਹੋਇਆ, ਪੋਲੀਟੀਸ਼ੀਅਨ ਤਾਂ ਹਰ ਥਾਂ ਹੀ ਪੈਸੇ ਨੂੰ ਹੀ ਪੈਂਦੇ ਨੇ। ਔਰ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਹੈ ਕਿਉਂਕਿ ਰੈਜ਼ੋਲੂਸ਼ਨ ਪਾਸ ਨਹੀਂ ਹੋਇਆ, ਜੇ ਹੁੰਦਾ ਫਿਰ ਤਾਂ ਅੱਪਰ ਲੈਵਲ ਜਾਂਦਾ ਹੈ। ਹੁਣ ਉਹ ਕਹਿੰਦੇ ਨੇ ਵੀ ਸਾਡਾ ਫਰਜ਼ ਹੈ ਕਿ ਅਸੀਂ ਲੋਕਲ ਲੈਵਲ ਦੇ ਉੱਤੇ ਹਰ ਪਾਸੇ ਐਜੂਕੇਟ ਕਰੀਏ ਕਿ ਵੀ ਇਹ ਜਿਹੜੀਆਂ ਹਿੰਦੂਤਵੀ ਆਰਗੇਨਾਈਜੇਸ਼ਨਸ ਨੇ ਕਿਵੇਂ ਇਹ ਜਿਹੜਾ ਫਾਊਂਟੇਨ ਹੈਡ ਨੇ ਹੇਟਰੇਡ ਦਾ ਔਰ ਸੁਸਾਇਟੀ ਨੂੰ ਡਿਵਾਈਡ ਕਰਨ ਦਾ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਵੀਜ਼ਾ ਵੇਵਰ ਪ੍ਰੋਗਰਾਮ ਹੈ ਔਰ ਇਸ ਦੇ ਉੱਤੇ ਵੀ ਜਿਹੜਾ ਹੈ ਇਸ ਦੇ ਉੱਤੇ ਨਜ਼ਰ ਰੱਖੀ ਜਾਏ। ਟੈਰਰਿਸਟ ਟਰੈਵਲ ਪ੍ਰੀਵੈਂਸ਼ਨ ਐਕਟ 2015, ਕਿਉਂਕਿ ਇਹ ਜਿਹੜੇ ਇਸ ਵੇਲੇ ਉੱਥੋਂ ਦੇ ਵੱਡੇ ਟੈਰਰਿਸਟ ਨੇ RSS ਤੇ ਹਿੰਦੂਤਵੀ, ਉਹਦੇ 'ਚ ਉਹਨਾਂ ਨੇ ਨਾਂ ਵੀ ਦਿੱਤੇ ਨੇ, ਐਕਸਟ੍ਰੀਮਿਸਟ ਹੂ ਰੂਟੀਨਲੀ ਸਪਿਊ ਵੈਨਮਸ
hate towards minorities are invited to speak at large events and temples in the US. ਸੋ ਉਹਨਾਂ ਨੇ ਬੀਜੇਪੀ ਦਾ ਜਿਹੜਾ ਗ੍ਰੈਂਡ ਮਾਰਸ਼ਲ ਜਿਹਨੂੰ ਬਣਾਇਆ ਸੀ ਪਿਛਲੇ ਦਿਨਾਂ 'ਚ ਉਸ ਦਾ ਜ਼ਿਕਰ ਕੀਤਾ, ਸੰਬਿਤ ਪਾਤਰਾ। ਔਰ ਇਸ ਦੇ ਵਿੱਚ ਇਕੱਲਾ ਇਹੀ ਨਹੀਂ ਕਿ ਸੰਬਿਤ ਪਾਤਰਾ ਜਿਹੜੀ ਇਹਨਾਂ ਨੇ ਨਿਊ ਜਰਸੀ 'ਚ ਪੈਰੇਡ ਕੱਢੀ ਹੈ ਪਿਛਲੇ 15 ਅਗਸਤ ਦੇ ਮੌਕੇ, ਉਹਦੇ 'ਚ ਯੋਗੀ ਔਰ ਮੋਦੀ ਦੀ ਫੋਟੋ ਲਾ ਕੇ ਬੁਲਡੋਜ਼ਰ ਜਿਹੜਾ ਹੈ ਉਹ ਰੀਅਲ ਬੁਲਡੋਜ਼ਰ ਪੈਰੇਡ 'ਚ ਮਾਰ, ਕਿਉਂਕਿ ਹੁਣ ਇਹ ਬੁਲਡੋਜ਼ਰ ਰਾਹੀਂ ਉਹ ਮੈਸੇਜ ਦੇ ਰਹੇ ਨੇ ਕਿ ਜਿਵੇਂ ਯੋਗੀ ਦਾ ਬੁਲਡੋਜ਼ਰ ਯੂਪੀ ਦੇ ਵਿੱਚ ਮੁਸਲਮਾਨਾਂ ਦੇ ਘਰ, ਦੁਕਾਨਾਂ, ਕਾਰੋਬਾਰੀ ਅਦਾਰੇ ਤਬਾਹ ਕਰ ਰਿਹਾ, ਅਸੀਂ ਹਰ ਚੀਜ਼ ਨੂੰ ਬੁਲਡੋਜ਼ ਕਰ ਦਿਆਂਗੇ। ਉਹਨਾਂ ਨੇ ਕਿਹਾ ਵੀ ਇਕੱਲਾ ਇਹੀ ਨਹੀਂ ਹੈ ਕਿ ਕਿਵੇਂ ਈਵਨ ਇਹ ਜਿਹੜੇ ਹਿੰਦੂ ਸੁਪਰੇਮੈਸਿਸਟ ਨੇ ਇਹ US ਐਕੈਡਮੀਆ ਉਹਨਾਂ ਦੇ ਉੱਤੇ ਅਟੈਕ ਕਰ ਰਹੇ ਨੇ। 1 million emails, death threats and rape threats were sent by Hindu extremists to US academy scholars like Rutger professor Dr.A and their families when 50 universities supported a conference titled Dismantling Hindutva। 2021 'ਚ ਇੱਕ academicians ਦੀ ਜਿਹਦੇ 'ਚ ਕਿ 50 ਯੂਨੀਵਰਸਿਟੀਆਂ ਦੇ ਸਕਾਲਰ ਸੀ ਔਰ ਉਹਦਾ ਟਾਈਟਲ ਹੀ ਇਹ ਸੀ ਡਿਸਮੈਂਟਲਿੰਗ ਹਿੰਦੂਤਵਾ। ਔਰ ਇਹਨੂੰ ਕਿਉਂਕਿ ਰਟਗਰ ਯੂਨੀਵਰਸਿਟੀ ਦੀ ਪ੍ਰੋਫੈਸਰ ਆਡਰੀ ਟਰਸ਼ਕੇ ਉਹ ਵੀ ਹੈਂਡਲ ਕਰ ਫਰੰਟ ਰੈਂਕਿੰਗ ਰੋਲ 'ਚ ਸੀ। ਔਰ ਇਹ ਜਿਹੜਾ ਲਿਟਰਲੀ 1 ਮਿਲੀਅਨ ਔਰ ਬਹੁਤ ਸਾਰੇ ਐਕੈਡਮਿਸ਼ੀਅਨ ਵਿਚਾਰੇ ਆਪਣਾ ਸੋਸ਼ਲ ਮੀਡੀਆ ਅਕਾਊਂਟ ਬੰਦ ਕਰਕੇ ਦੌੜ ਗਏ, ਉਹਨਾਂ ਦੇ ਟੱਬਰਾਂ ਨੂੰ ਥ੍ਰੈਟਸ, ਉਹਨਾਂ ਨੂੰ ਡੈਥ ਥ੍ਰੈਟਸ, ਪ੍ਰੋਫੈਸਰਸ ਨੂੰ ਰੇਪ ਥ੍ਰੈਟਸ, ਇਹ ਸਾਰਾ ਜਿਹੜਾ। ਔਰ ਉਹਨਾਂ ਨੇ ਕਿਹਾ ਕਿ ਭਾਈ ਇਹ ਕੀ ਕਾਰਨ ਹੈ ਕਿ US ਸਰਫ ਨੇ 3 ਵਾਰ ਇੰਡੀਆ ਨੂੰ ਕੰਟਰੀ ਆਫ ਕੰਸਰਨ ਕਿਹਾ ਵੀ ਇਹਨਾਂ ਨੂੰ ਤੁਸੀਂ ਆਫ ਦਾ ਹੁੱਕ ਕਰ ਰਹੇ ਹੋ। ਔਰ ਇਸ ਦੇ ਉੱਤੇ ਜਿਹੜੇ ਖਾਸ ਤੌਰ 'ਤੇ ਇਸ ਜਿਹੜੀ ਡੈਮੋਕ੍ਰੈਟਿਕ ਮਿਊਨਿਸਪਲ ਕਮੇਟੀ ਹੈ TNAC, ਉਹਨਾਂ ਦੇ ਮਿਸਟਰ ਜਿਮ ਨਾਰਮਨ ਕਹਿੰਦੇ ਨੇ, when I first heard about Hindu supremacism, I was aghast that yet another force for repression is reaching into United States। ਕਿ ਵੀ ਨੂੰ ਪਤਾ ਲੱਗਾ ਕਿ ਵੀ ਉਹਨਾਂ ਨੇ ਕਿਹਾ ਅੱਛਾ ਹੁਣ ਕਿਉਂਕਿ ਖਾਸ ਤੌਰ 'ਤੇ ਜਿਹੜੇ ਯਹੂਦੀ ਨੇ ਉਹਨਾਂ ਦਾ ਤਾਂ ਇੱਕਦਮ ਮੱਥਾ ਠਣਕਦਾ ਕਿ ਵੀ ਇਹ ਕੀ ਹੈਗਾ, ਇਹ ਕਿੱਧਰ ਨੂੰ ਜਾ ਰਹੇ ਨੇ। ਫਿਰ ਉਹਨਾਂ ਨੇ ਕਿਹਾ ਮੋਸਟ ਆਫ ਅਸ ਹੀਅਰ ਇਨ ਦਾ ਯੂਨਾਈਟਡ ਸਟੇਟਸ ਆਰ ਕੰਪਲੀਟਲੀ ਇਗਨੋਰੈਂਟ ਆਫ ਦਾ ਰੀਚ ਆਫ ਦੀਜ਼ ਫੋਰਸਿਸ। ਫਿਰ ਉਹਨਾਂ ਨੇ ਕਿਹਾ ਯੂਜ਼ਿੰਗ ਬੁਲਡੋਜ਼ਰ ਐਟ ਦਾ ਪਰੇਡ ਵਾਜ਼ ਹੌਰੀਫਾਈਂਗ। Norman said no one anywhere including in the United States and here in New Jersey is safe। ਕਿ ਹੁਣ ਜਿੰਨੀ ਹਿੰਦੂ ਤਵੀਆਂ ਦੀ ਨਫ਼ਰਤ ਹੈ ਔਰ ਅਸੀਂ ਦੇਖ ਰਹੇ ਹਾਂ ਹੁਣ ਜੇ ਕੈਨੇਡਾ ਦੇ ਵਿੱਚ ਪੀਸਫੁਲ ਰੈਫਰੈਂਡਮ 2020 ਹੁੰਦਾ ਹੈ ਤੇ ਉੱਥੇ ਹਿੰਦੂ ਤਵੀਆਂ ਨੂੰ ਪੀਲ ਪੁਲਿਸ ਨੇ ਚੁੱਕਿਆ ਕਿ ਉਹ ਪਾੜ ਰਿਹਾ ਉਹਨਾਂ ਦੇ ਜਿਹੜੇ ਲੱਗੇ ਹੋਏ ਪੋਸਟਰ ਨੇ ਔਰ ਦੂਜੇ ਨੇ। ਆਸਟ੍ਰੇਲੀਆ ਦੇ ਹਵਾਲੇ ਨਾਲ ਅਸੀਂ ਦੇਖਿਆ ਕਿ ਕਿਵੇਂ ਵਿਸ਼ਾਲ ਸੂਦ ਜਿਹੜਾ ਉਹ ਅਟੈਕ ਵੀ ਕਰਦਾ ਹੈ ਔਰ ਉਹਦਾ ਸਾਥੀ ਜਿਹੜਾ ਹੁਣ ਡਿਪੋਰਟ ਹੋਣ ਵਾਲਾ ਹੈ ਉਹ ਕਿਸ ਕਦਰ ਸਿੱਖਾਂ ਦੇ ਖਿਲਾਫ ਨਫ਼ਰਤ ਫੈਲਾਉਂਦੇ ਨੇ। ਕਿੰਨੇ ਇਹਨਾਂ ਨੇ ਸੋਸ਼ਲ ਮੀਡੀਆ ਅਕਾਊਂਟ ਇਸ ਕਿਸਮ ਦੇ ਬਣਾਏ ਹੋਏ ਨੇ। ਇਸੇ ਤਰ੍ਹਾਂ TDMC ਉਸੇ ਹੀ ਮਿਊਨਿਸਪਲ ਕੌਂਸਲ ਦੀ ਮੈਂਬਰ ਹੈ ਚੈਰੀ ਹਾਲ, ਰੋਮਨ ਕੈਥੋਲਿਕ ਹੈ, ਉਹਨੇ ਕਿਹਾ ਰਿਲੀਜੀਅਸ ਐਕਸਟ੍ਰੀਮਿਜ਼ਮ ਟੱਚਿਜ਼ ਐਵਰੀਵੇਅਰ ਐਂਡ ਦੈਟ ਨੀਡਸ ਟੂ ਬੀ ਐਡਰੈਸਡ। ਕਿ ਜਿਹੜਾ ਮਜ਼ਹਬੀ ਫੈਨੈਟਿਸਿਜ਼ਮ ਹੈ ਇਸ ਨੂੰ ਚੈੱਕ ਕਰਨ ਦੀ ਲੋੜ ਹੈ। ਔਰ ਇਹ ਸਾਰੇ ਦੇ ਨਾਲ ਆਲਰੇਡੀ ਜਿਹੜੀਆਂ ਬਹੁਤ ਸਾਰੀਆਂ ਹੋਰ ਵੀ ਜਥੇਬੰਦੀਆਂ ਨੇ, ਈਵਨ ਉਹਨਾਂ 'ਚ ਹਿੰਦੂਜ਼ ਫॉर ਹਿਊਮਨ ਰਾਈਟਸ ਹੈ ਜਿਹੜੇ ਇਸ ਕਿਸਮ ਦੀ ਹਿੰਦੂਤਵੀ ਨਫ਼ਰਤ ਦੇ ਅਗੇਂਸਟ ਆਵਾਜ਼ ਚੁੱਕਦੇ ਨੇ। ਇਸੇ ਤਰ੍ਹਾਂ ਕੇਅਰ ਹੈ ਔਰ IAMC ਹੈ। ਸੋ ਅਸੀਂ ਸਮਝਦੇ ਹਾਂ ਵੀ ਇਹ ਇੱਕ ਪੋਜ਼ਿਟਿਵ ਪੇਸ਼ਕਦਮੀ ਹੈ। ਬੇਸ਼ੱਕ ਵੱਡੇ ਲੈਵਲ ਦੀ ਡੈਮੋਕ੍ਰੈਟਿਕ ਪਾਰਟੀ ਇਸ ਵੇਲੇ 140 ਦੇ ਕਰੀਬ ਇੰਡੀਅਨ ਓਰੀਜਨ ਦੇ ਲੋਕ ਜਿਨ੍ਹਾਂ 'ਚ ਬਹੁਤੇ ਹਿੰਦੂਤਵੀ ਹੋਣਗੇ ਉਹ ਤਾਂ ਬਾਈਡਨ ਐਡਮਿਨਿਸਟ੍ਰੇਸ਼ਨ 'ਚ ਵੜੇ ਹੋਏ ਨੇ। ਪੈਸਾ ਸਵੀਟ ਮਨੀ ਕਿਹਨੂੰ ਮਾੜੀ ਲੱਗਦੀ ਹੈ, ਪਰ ਅਮਰੀਕਨਾਂ ਦੀ ਇੱਕ ਖੂਬਸੂਰਤੀ ਵੀ ਹੈ ਕਿ ਜਦੋਂ ਇਹਨਾਂ ਤੱਕ ਕੋਈ ਮੈਸੇਜ ਪਹੁੰਚਦਾ ਹੈ ਫਿਰ ਨੋ ਮੈਟਰ ਕਿੰਨੀ ਸਟੀਲ ਵਾਲ ਵਿੱਚ ਖੜੀ ਕੀਤੀ ਹੋਏ ਫਿਰ ਅਮਰੀਕਨ ਜਨਤਾ ਉਹਨੂੰ ਤੋੜਨ ਦੀ ਹਿੰਮਤ ਵੀ ਰੱਖਦੀ ਹੈ। ਸੋ ਅਸੀਂ ਸਮਝਦੇ ਹਾਂ ਕਿ ਭਾਈ ਇਹ TNAC ਡੈਮੋਕ੍ਰੈਟ ਮਿਊਨਿਸਪਲ ਕਮੇਟੀ ਨੇ ਜਿਹੜਾ ਉਹ ਕੰਧ ਦੇ ਉੱਤੋਂ ਦੀ ਜਾ ਕੇ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਭਾਈ ਇਹ ਬਹੁਤ ਵੱਡੀ ਨਫ਼ਰਤ ਔਰ ਫੈਨੈਟਿਸਿਜ਼ਮ ਦੀ ਇੱਕ ਜਿਹੜੀ ਵੱਡਾ ਇੱਕ ਸਟਾਰਮ ਹੈ ਇਹ ਹਿੰਦੂਤਵੀ ਜਥੇਬੰਦੀਆਂ ਇੱਥੇ ਲਿਆ ਰਹੀਆਂ। ਔਰ ਇਹ ਅਮਰੀਕਨ ਟੈਕਸਪੇਅਰ ਮਨੀ ਦਾ ਮਿਸਯੂ, ਕਿਉਂਕਿ ਜਦੋਂ ਅਸੀਂ ਚੈਰਿਟੀ ਬੇਸਡ ਆਰਗੇਨਾਈਜੇਸ਼ਨਸ, ਨਾਨ ਪ੍ਰੋਫਿਟ ਦੇਖਦੇ ਹਾਂ ਤੇ ਇਸ ਦਾ ਭਾਰ ਟੈਕਸਪੇਅਰ ਚੱਲਦਾ ਹੈ।
ਹੁਣ ਅਮਰੀਕਾ ਜਿਹਦੀ ਫਾਊਂਡੇਸ਼ਨ ਹੀ ਜਿਹੜੀ ਹੈ ਲਿਬਰਟੀ, ਜਸਟਿਸ, ਫਰੀडम ਆਫ ਰਿਲੀਜਨ, ਫਰੀडम ਆਫ ਐਕਸਪ੍ਰੈਸ਼ਨ ਦੇ ਉੱਤੇ ਹੈ, ਉਹਨਾਂ ਦੇ ਪੈਸੇ ਨਾਲ ਉਹ ਜਥੇਬੰਦੀਆਂ ਹਿੰਦੂਤਵਾਦੀਆਂ ਜਿਹੜੀਆਂ ਨਾਜ਼ੀਜ਼ਮ 'ਚ ਯਕੀਨ ਰੱਖਦੀਆਂ, ਜਿਹੜੀਆਂ ਜ਼ਾਤ-ਪਾਤ 'ਚ ਯਕੀਨ ਰੱਖਦੀਆਂ, ਜਿਹੜੀਆਂ ਦੂਜੇ ਮਜ਼ਹਬ ਦੀ ਜਿਹੜੀ ਆ ਹੋਂਦ ਨੂੰ ਟੋਲਰੇਟ ਨਹੀਂ ਕਰਦੀਆਂ, ਜੇ ਉਹ ਉਹਨੂੰ ਫੀਡ ਕਰ ਰਿਹਾ ਤੇ ਇਹ ਤਾਂ ਫਿਰ ਸੱਪ ਨੂੰ ਦੁੱਧ ਪਿਉਣ ਵਾਲੀ ਗੱਲ ਹੈ। ਸੋ ਜਿੰਨੀ ਜਲਦੀ ਅਮਰੀਕਨ ਲਾਅ ਮੇਕਰ, ਓਪੀਨੀਅਨ ਮੇਕਰ, ਡਿਸੀਜਨ ਮੇਕਰਸ ਜਾਗਣਗੇ ਉਨਾ ਹੀ ਬਿਹਤਰ ਹੋਏਗਾ ਅਮਰੀਕਨ ਸਮਾਜ ਲਈ। ਜੀ ਰਾਸਾ ਬਿਲਕੁਲ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।